408 272 2500 ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਹੈਲਥ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਮੈਡੀਕੇਅਰ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਸੰਪਰਕ ਕਰੋ 4082722500 ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇਟੇਡ ਕਿਆਣਾ 4159090503 ਅਮਰਜੀਤ ਸਿੰਘ ਫਰੈਜ਼ਨੋ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ ਸੇਵਕ ਸਿੰਘ ਹੋਲਿਸਟਰ ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕੌਨਸਨ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਾਬਕਾ ਮੇਅਰ ਲਾਸ ਐਂਜਲਸ ਦੇ ਐਰਿਕ ਗਾਰਸੈਟੀ ਉਹਨਾਂ ਨੂੰ ਹੁਣ ਯੂਐਸ ਦਾ ਅੰਬੈਸਡਰ ਟੂ ਇੰਡੀਆ ਇਹ ਅੱਜ ਉਹਨਾਂ ਦੀ ਜਿਹੜੀ ਕਨਫਰਮੇਸ਼ਨ ਆ ਹੋ ਗਈ ਆ। 2 ਸਾਲ ਲਗਾਤਾਰ ਇਹਦੇ ਵਿੱਚ ਫਾਈਟ ਚੱਲਦੀ ਰਹੀ। ਸੈਨੇਟਰਸ ਨੇ 52 ਹੱਕ ਦੇ ਵਿੱਚ ਵੋਟਾਂ ਪਾਈਆਂ, 42 ਜਿਹੜੇ ਆ ਅਗੇਂਸਟ ਪਾਈਆਂ। ਹਾਲਾਂਕਿ 7 ਡੈਮੋਕ੍ਰੇਟ ਸੈਨੇਟਰਸ ਜੋ ਸੀ ਉਹ ਐਰਿਕ ਗਾਰਸੈਟੀ ਦੇ ਅਗੇਂਸਟ ਸੀ, ਪਰ ਉਹ ਰਿਪਬਲਿਕਨਸ ਦੇ ਜਿਹੜੇ 7 ਰਿਪਬਲਿਕਨਸ ਆ ਉਹਨਾਂ ਨੂੰ ਕਨਵਿੰਸ ਕਰਨ ਦੇ ਵਿੱਚ ਕਾਮਯਾਬ ਹੋ ਗਏ। ਗਾਰਸੈਟੀ ਦੇ ਕਿਸੇ ਏਡ ਦੇ ਉੱਤੇ ਸੈਕਸ਼ੂਅਲ ਹਰਾਸਮੈਂਟ ਦੇ ਚਾਰਜਸ ਲੱਗਦੇ ਸੀ, ਜਿਹਦੇ ਕਰਕੇ ਜੋ ਡੈਮੋਕ੍ਰੇਟਸ ਆ ਉਹ ਜਾਂ ਤਾਂ ਉਹ ਐਬਸੈਂਟ ਰਹੇ ਤੇ ਜਾਂ ਉਹਨਾਂ ਨੇ ਵੋਟ ਨਹੀਂ ਪਾਈ। ਸੋ ਜਿਹੜੇ ਰਿਪਬਲਿਕਨ ਸੈਨੇਟਰਸ ਆ ਜਿਨ੍ਹਾਂ ਨੇ ਆਪਣੀ ਪਾਰਟੀ ਦਾ ਜਿਹੜਾ ਬ੍ਰੇਕ ਕਰਕੇ ਐਰਿਕ ਗਾਰਸੈਟੀ ਉਹਨਾਂ ਦੇ ਸਾਥ ਦਿੱਤਾ ਹੈਗਾ, ਉਹਦੇ ਵਿੱਚ ਬਿਲ ਕਸੀਡੀ ਲੂਜ਼ੀਆਨਾ ਤੋਂ, ਰੋਜਰ ਮਾਰਸ਼ਲ ਕੈਂਸਸ ਤੋਂ, ਲਿੰਡਸੀ ਗ੍ਰਾਮ ਸਾਊਥ ਕੈਰੋਲੀਨਾ ਤੋਂ, ਸੂਜ਼ਨ ਕਾਲਿਨਸ ਮੇਨ ਤੋਂ, ਸਟੀਵ ਡੀਨਸ ਮੌਂਟਾਨਾ ਤੋਂ, ਬਿਲ ਹਾਗੈਟਰੀ ਇਹ ਟੈਨਸੀ ਤੋਂ ਤੇ ਟੌਡ ਜੰਗ ਇੰਡੀਆਨਾ ਤੋਂ ਇਹਨਾਂ ਨੇ ਜਿਹੜਾ ਸਾਥ ਦਿੱਤਾ ਹੈਗਾ। ਜੀ ਅਗਲੀ ਗੱਲ ਕਰਦੇ ਜਾਈਏ ਸੈਕਰਾਮੈਂਟੋ ਦੇ ਐਗਜ਼ੈਕਟਿਵ ਏਅਰਪੋਰਟ ਦੇ ਉੱਤੇ ਇੱਕ ਚੋਰ ਕੱਲ ਉੱਥੇ ਘੁਸ ਗਿਆ ਤੇ ਉਹਨੇ ਕਈ ਜਿਹੜੇ ਹੈਲੀਕਾਪਟਰਸ ਆ ਉਹਦੇ ਵਿੱਚ ਬ੍ਰੇਕ ਇਨ ਕੀਤਾ, ਜਿਹਦੇ ਵਿੱਚ ਇੱਕ ਹੈਲੀਕਾਪਟਰ ਨੂੰ ਉਹਨੇ ਸ਼ਾਇਦ ਉਡਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਹਾਦਸਾਗ੍ਰਸਤ ਕਰ ਦਿੱਤਾ। ਉਸਨੇ ਕ੍ਰੈਸ਼ ਵੀ ਜਿਹੜਾ ਉਹ ਕਰ ਦਿੱਤਾ। ਤੜਕੇ ਸਵੇਰੇ 4 ਤੋਂ 6 ਵਜੇ ਦੇ ਦਰਮਿਆਨ ਇਸ ਚੋਰ ਨੇ ਇਸ ਐਗਜ਼ੀਕਿਊਟਿਵ ਏਅਰਪੋਰਟ ਦੇ ਵਿੱਚ ਟ੍ਰੈਸਪਾਸ ਕਰਕੇ ਇਸ ਕਾਂਡ ਨੂੰ ਅੰਜਾਮ ਦਿੱਤਾ। ਬੰਦੇ ਨੇ ਇਹ ਕਾਂਡ ਕਰਕੇ ਉੱਥੋਂ ਜਿਹੜਾ ਉਹ ਦੌੜ ਗਿਆ। ਹੁਣ ਇਹ ਨਹੀਂ ਪਤਾ ਵੀ ਜਦ ਉਸਨੇ ਹੈਲੀਕਾਪਟਰ ਕ੍ਰੈਸ਼ ਕੀਤਾ ਉਸ ਨੂੰ ਕੋਈ ਸੱਟਾਂ ਲੱਗੀਆਂ ਆ ਕਿ ਨਹੀਂ। FBI ਨੇ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਆ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਕੋਲ ਇੱਕ ਪਰਸਨ ਆਫ ਇੰਟਰਸਟ ਹੈ, ਪਰ ਅਜੇ ਉਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਜਿਹੜੀ ਆ ਉਹ ਨਹੀਂ ਦਿੱਤੀ। ਸਪੈਸ਼ਲ ਏਜੰਟ ਇੰਚਾਰਜ ਸ਼ੌਨ ਰੀਗਨ ਉਹਨਾਂ ਨੇ ਕਿਹਾ ਆ ਵੀ ਅਸੀਂ ਉੱਥੇ ਜਿਹੜੇ ਮੁੱਢਲੇ ਐਵੀਡੈਂਸ ਆ ਉਸ ਨੂੰ ਕਲੈਕਟ ਕਰ ਲਿਆ ਤੇ ਵਿਟਨੈਸ ਇਨਫੋਰਮੇਸ਼ਨ ਵੀ ਲੈ ਲਈ ਹੈ। ਸਰਵੇਲੈਂਸ ਵੀਡੀਓ ਵੀ ਉੱਥੇ ਉਹਨਾਂ ਨੂੰ ਪ੍ਰਾਪਤ ਹੋ ਚੁੱਕੀ ਆ। ਇਹ ਬੜੀ ਕਮਾਲ ਦੀ ਗੱਲ ਹੋਈ ਆ ਵੀ ਕੈਪੀਟਲ ਹੈਲੀਕਾਪਟਰਸ ਦੇ ਦੁਆਰਾ ਜਿਹੜਾ ਓਨ ਕੀਤਾ ਗਿਆ ਇਹ ਜਿਹੜਾ ਸੈਕਰਾਮੈਂਟੋ ਐਗਜ਼ੀਕਿਊਟਿਵ ਏਅਰਪੋਰਟ ਆ ਉਸ ਦੇ ਵਿੱਚ ਬੰਦਾ ਚੋਰੀ ਕਰਕੇ ਜਹਾਜ਼ ਮਲਟੀਪਲ ਹੈਲੀਕਾਪਟਰਸ ਦੇ ਵਿੱਚ ਉਹ ਵੜ ਗਿਆ, ਉਸਨੇ ਕ੍ਰੈਸ਼ ਵੀ ਕਰ ਦਿੱਤਾ। ਵੀ ਮੰਨ ਲਓ ਵੀ ਕੋਈ ਇੱਦਾਂ ਦਾ ਹੁੰਦਾ ਕ੍ਰਿਮੀਨਲ ਇੰਟੈਂਟ ਵਾਲਾ ਕੋਈ ਹੋਰ ਬੰਦਾ ਹੁੰਦਾ ਉਡਾ ਕੇ ਕਿਸੇ ਦੇ ਵਿੱਚ ਮਾਰ ਦਿੰਦਾ ਜਾਂ ਹੋਰ ਡੈਮੇਜ ਵੀ ਜਿਹੜਾ ਉਹ ਹੋ ਸਕਦਾ ਸੀਗਾ। ਸੋ ਇਹ ਬਾਲ ਇਸ ਦੇ ਵਿੱਚ ਬਚੇ ਆ ਤੇ ਇਸ ਦੀ ਕਹਿ ਸਕਦੇ ਆ ਵੀ ਸਿਕਿਉਰਿਟੀ ਦੀ ਇੱਕ ਵਾਰੀ ਜਾਂਚ ਦੁਬਾਰਾ ਜਿਹੜੀ ਉਹ ਹੋਊਗੀ। ਸੋ FBI, FAA, NTSB ਸਾਰੇ ਜਾਣੇ ਇਸ ਪੂਰੇ ਹਾਦਸੇ ਦੀ ਹੁਣ ਜਾਂਚ ਦੇ ਵਿੱਚ ਲੱਗੇ ਹੋਏ ਨੇ। ਜੀ ਜਿਹੜਾ 11ਵਾਂ ਐਟਮੋਸਫੇਰਿਕ ਰਿਵਰ ਸੀ ਉਹ ਤੋਂ ਬਾਅਦ ਅੱਜ ਸਾਰਾ ਦਿਨ ਬਹੁਤ ਸਾਰੇ ਕੈਲੀਫੋਰਨੀਆ ਦੇ ਏਰੀਏਜ਼ ਦੇ ਵਿੱਚ ਧੁੱਪ ਰਹੀ ਤੇ ਸਾਫ਼ ਰਿਹਾ। ਜੇ ਕਿੰਨਾ ਕੁ ਮੀਂਹ ਕਿੰਨੀ ਕੁ ਸਨੋ ਪਈ ਆ ਉਹ ਦੱਸਦੇ ਜਾਈਏ ਤਾਂ ਬਹੁਤ ਤੁਸੀਂ ਹੈਰਾਨ ਹੋਵੋਗੇ। ਡਾਊਨਟਾਊਨ ਸੈਕਰਾਮੈਂਟੋ ਦੇ ਵਿੱਚ 2 ਫੁੱਟ ਤੱਕ ਜਿਹੜਾ ਮੀਂਹ ਆ ਉਹ ਪਿਆ ਇਸ ਵਾਟਰ ਸੀਜ਼ਨ ਦੇ ਮੁਤਾਬਕ ਜੇ ਦੱਸਦੀ ਜਾਈਏ ਤੇ ਇਹ ਬਹੁਤ ਵੱਡਾ ਅਮਾਊਂਟ ਆ 2 ਫੁੱਟ ਤੱਕ ਦਾ। ਤੇ ਇਸੇ ਤਰ੍ਹਾਂ ਜੇ ਦੱਸਦੇ ਜਾਈਏ ਬੈਕਾਵਿਲ ਦੇ ਵਿੱਚ ਜਿਹੜਾ ਹੁਣ ਵਾਲਾ ਐਟਮੋਸਫੇਰਿਕ ਰਿਵਰ ਸੀ ਉਹਦੇ ਨਾਲ 1.31 ਇੰਚ ਤੱਕ ਮੀਂਹ ਪਿਆ। ਸੈਕਰਾਮੈਂਟੋ 'ਚ 0.59, ਸਟਾਕਟਨ 'ਚ 0.27, ਪਰ ਫਿਰ ਵੀ ਕਾਫੀ ਜ਼ਿਆਦਾ ਜਿਹੜਾ ਆ ਫਲੱਡਿੰਗ ਵੀ ਹੋਈ ਹੈਗੀ ਆ। ਕਈ ਜਗ੍ਹਾ ਦੇ ਉੱਤੇ ਸੜਕਾਂ ਵੀ ਟੁੱਟੀਆਂ ਹੈਗੀਆਂ, ਆਪਾਂ ਦੇਖਿਆ ਹੀ ਐਕਸੀਡੈਂਟ ਵੀ ਹੋਏ ਹੈਗੇ ਆ। ਤੇ ਜੇ ਦੱਸਦੇ ਜਾਈਏ ਸਾਰੇ ਜਿੰਨੇ ਵੀ ਰਿਜ਼ਰਵਾਇਰਸ ਆ ਉਹ ਹੁਣ ਪੂਰੀ ਤਰ੍ਹਾਂ ਭਰੇ ਹੋਏ ਹੈਗੇ ਆ। ਤੇ ਸੈਂਟਰ ਸਿਆਰਾ ਸਨੋ ਲੈਬ ਦੇ ਮੁਤਾਬਕ 55.6 ਫੁੱਟ ਸਨੋ
ਸੋਡਾ ਸਪ੍ਰਿੰਗਸ ਵਾਲਾ ਏਰੀਆ ਉੱਥੇ ਪਈ ਆ ਅਕਤੂਬਰ 1 ਤੋਂ ਲੈ ਕੇ ਹੁਣ ਤੱਕ। 2010 ਤੇ 2011 ਦੇ ਸੀਜ਼ਨ ਦੇ ਵਿੱਚ 53.6 ਫੁੱਟ ਸਨੋ ਪਈ ਸੀਗੀ। CSSL ਸਾਈਟ ਜੋ ਹੈਗਾ ਆ ਉੱਥੇ 67.7 ਫੁੱਟ ਤੱਕ ਜਿਹੜੀ ਆ ਸਨੋ ਪਈ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪਲੇਸਰ ਕਾਊਂਟੀ ਦੇ ਵਿੱਚ ਕੁਝ ਮਹੀਨੇ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ 3 ਪੈਸੰਜਰਸ ਦੀਆਂ ਜਾਨਾਂ ਚਲੀਆਂ ਗਈਆਂ ਸੀਗੀਆਂ। ਕੁੱਲ 4 ਜਿਹੜੀਆਂ ਉਸ ਹਾਦਸੇ ਦੇ ਵਿੱਚ ਮੌਤਾਂ ਹੋਈਆਂ ਸੀ ਗ੍ਰੇਨਾਈਟ ਬੇ ਦੇ ਵਿੱਚ। ਅੱਜ ਜਿਹੜੀ ਆਈ ਰਿਪੋਰਟ ਆ ਉਸ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਵੀ ਜਿਹੜਾ ਡਰਾਈਵਰ ਉਸ ਟਾਈਮ ਉਸ ਗੱਡੀ ਦਾ ਚਾਲਕ ਸੀ, ਚਲਾ ਰਿਹਾ ਸੀ, ਉਹ ਅੰਡਰ ਦਾ ਇਨਫਲੂਐਂਸ ਆਫ ਅਲਕੋਹਲ, ਸੋ DUI ਜਿਹੜੀ ਆ ਉਸ ਦੇ ਅੰਡਰ ਸੀਗਾ। ਸੋ ਪਲੇਸਰ ਕਾਊਂਟੀ ਦੇ ਵਿੱਚ ਮਹੀਨਿਆਂ ਪਹਿਲਾਂ ਇਹ ਹਾਦਸਾ ਜਿਹੜਾ ਇਹ ਵਾਪਰਿਆ ਸੀਗਾ ਤੇ ਇੱਕ ਕਹਿੰਦੇ ਵੀ ਇਸ ਮਾਮਲੇ ਵਿੱਚ ਇਹ ਚੀਜ਼ ਬਣੀ, ਇੱਕ ਲਾਸੂਟ ਰੈਸਟੋਰੈਂਟ ਦੇ ਉਲਟ ਵੀ ਜਿਹੜਾ ਹੋਇਆ ਸੀ ਕ੍ਰੈਸ਼ ਹੋਣ ਤੋਂ ਪਹਿਲਾਂ। ਸੋ ਇਹਦੇ ਵਿੱਚ ਹੁਣ ਕਨਫਰਮੇਸ਼ਨ ਹੋ ਗਈ ਆ ਵੀ ਜਿਹੜਾ ਡਰਾਈਵਰ ਉੱਥੇ ਆ ਉਹ ਦਾਰੂ ਪੀ ਕੇ ਗੱਡੀ ਚਲਾ ਰਿਹਾ ਸੀ। CHP ਨੇ ਟਾਕਸੀਕੋਲੋਜੀ ਰਿਪੋਰਟ ਦੇ ਵਿੱਚ ਇਹ ਸ਼ੋਅ ਕੀਤਾ ਹੈ ਜੈਰੀ ਮਨਰੋ ਸਿਪਲ ਜਿਹੜਾ ਆ ਉਹ ਉਸ ਟਾਈਮ ਡਰਾਈਵ ਕਰ ਰਿਹਾ ਸੀ। ਇਹ ਹਾਦਸਾ 14 ਦਸੰਬਰ 2022 ਨੂੰ ਵਾਪਰਿਆ ਸੀ। ਸਿਪਲ ਜਿਹੜਾ ਆ ਉਹ 2016 ਮਰਸੀਡੀਜ਼ ਆਪਣੇ 3 ਦੋਸਤਾਂ ਦੇ ਨਾਲ ਚਲਾ ਰਿਹਾ ਸੀ ਜਦ ਉਸ ਦੀ ਕਾਰ ਹਾਦਸਾਗ੍ਰਸਤ ਹੋ ਕੇ ਇੱਕ ਟਰੀ ਦੇ ਵਿੱਚ, ਰੁੱਖ ਦੇ ਵਿੱਚ ਜਾ ਵੱਜੀ, ਜਿਸ ਤੋਂ ਬਾਅਦ ਦੇ ਵਿੱਚ ਉਹਨੂੰ ਅੱਗ ਲੱਗ ਗਈ ਤੇ 4 ਦੀ ਮੌਤ ਹੋ ਗਈ। ਇਹਦੇ ਵਿੱਚ ਹਰਜੋਤ ਸਿੰਘ ਜੀ ਦੱਸਦੇ ਜਾਈਏ ਇੱਕ ਪੰਜਾਬੀ ਮੂਲ ਦਾ ਬੰਦਾ ਵੀ ਜਿਹੜਾ ਉਹ ਸ਼ਾਮਲ ਸੀਗਾ ਜਿਸ ਦੀ ਮੌਤ ਹੋਈ ਆ। 45 ਸਾਲਾ ਕਰਨ ਪੰਨੂ, 65 ਸਾਲਾ ਪੈਟਰਿਕ ਗੇਨਰ ਤੇ 53 ਸਾਲਾ ਪੌਲ। ਹੋਇਆ ਵੀ ਆਪਣੀ ਲਾਈ ਦਾ ਕੁਝ ਵੀ ਸੋਚਦੇ ਨਹੀਂ। ਇਦਾਂ ਦੀ ਖਬਰ ਇੱਕ ਬੇਕਰਸਫੀਲਡ ਤੋਂ ਆ ਰਹੀ ਆ ਜਿੱਥੇ ਐਮਾਜ਼ੋਨ ਦੇ ਲਈ ਕੰਮ ਕਰਦੇ ਇੱਕ ਮਿਸਟਰ ਬਰੁਕਸ ਨਾਮ ਦੇ ਬੰਦੇ ਨੇ ਐਮਾਜ਼ੋਨ ਨੂੰ ਸੂ ਕੀਤਾ ਹੈਗਾ। ਕਹਿੰਦੇ ਵੀ ਐਮਾਜ਼ੋਨ ਕੰਪਨੀ ਦੇ ਵਿੱਚ ਬੇਕਰਸਫੀਲਡ ਦਾ ਜੋ ਐਮਾਜ਼ੋਨ ਦਾ ਫੁੱਲਫਿਲਮੈਂਟ ਸੈਂਟਰ ਆ ਉੱਥੇ ਨਵੰਬਰ 2021 ਦੇ ਵਿੱਚ ਮਿਸਟਰ ਬਰੁਕਸ ਨੇ ਕੰਮ ਸ਼ੁਰੂ ਕੀਤਾ ਸੀ ਤੇ ਜਨਵਰੀ 21 2022 ਦੇ ਵਿੱਚ ਉਸ ਦੀ ਮਾਤਾ ਦੀ ਮੌਤ ਹੋ ਗਈ। ਉਸ ਤੋਂ ਬਾਅਦ ਉਸਨੇ ਕੰਪਨੀ ਤੋਂ 4 ਦਿਨਾਂ ਦੀ ਛੁੱਟੀ ਲਈ ਤੇ ਮੰਗੀ ਤੇ ਉਹਨੂੰ ਛੁੱਟੀ ਦੇ ਦਿੱਤੀ ਗਈ। ਉਸ ਤੋਂ ਬਾਅਦ ਐਗਜ਼ੈਕਟਲੀ ਜਨਵਰੀ 27 ਨੂੰ ਉਹਦੇ ਫਾਦਰ ਦੀ ਡੈਥ ਹੋ ਗਈ ਤੇ ਉਸਨੇ ਕਿਹਾ ਵੀ ਮੈਨੂੰ ਕੁਝ ਦਿਨ ਜਿਹੜੇ 1-2 ਦਿਨ ਦੇ ਦਿੱਤੇ ਜਾਣ ਕਿਉਂਕਿ ਮੇਰੇ ਦੋਨੋਂ ਪੇਰੈਂਟਸ ਜਿਹੜੇ ਆ ਹੁਣ ਚਲੇ ਗਏ ਆ ਤੇ ਕੰਪਨੀ ਨੇ ਉਸ ਨੂੰ ਫਾਇਰ ਕਰ ਦਿੱਤਾ। ਹੁਣ ਮਿਸਟਰ ਬਰੁਕਸ ਵੱਲੋਂ ਕਰਨ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ ਇਹ ਲਾਸੂਟ ਐਮਾਜ਼ੋਨ ਦੇ ਅਗੇਂਸਟ ਫਾਈਲ ਕੀਤਾ ਗਿਆ ਹੈਗਾ ਵੀ ਐਮਾਜ਼ੋਨ ਨੇ ਸਾਰੇ ਹੀ ਜਿਹੜੇ ਰੂਲਸ ਆ, ਖਾਸ ਕਰਕੇ ਕੈਲੀਫੋਰਨੀਆ ਫੈਮਿਲੀ ਰਾਈਟਸ ਐਕਟ ਉਸ ਦੀ ਜਿਹੜੀ ਵਾਇਓਲੇਸ਼ਨ ਕੀਤੀ ਹੈਗੀ ਆ ਤੇ ਇਹਦੀ ਜਿਹੜੀ ਰੌਂਗਫੁਲ ਟਰਮੀਨੇਸ਼ਨ ਹੋਈ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਹਿਊਮਨ ਮਿਊਟੀਲੇਸ਼ਨ ਦਾ ਸਸਪੈਕਟ, ਉਸ ਨੂੰ 3 ਸਾਲਾਂ ਦੀ ਪ੍ਰਿਜ਼ਨ ਸਜ਼ਾ ਜਿਹੜੀ ਆ ਉਹ ਫ੍ਰੈਜ਼ਨੋ ਦੇ ਵਿੱਚ ਸੁਣਾ ਦਿੱਤੀ ਗਈ ਆ। ਇੱਕ ਬੰਦਾ ਜਿਸ ਦੇ ਉੱਤੇ ਦੋਸ਼ ਸੀਗੇ ਵੀ ਉਹ ਇੱਕ ਤਾਂ ਮਰਡਰ ਨੂੰ ਐਕਸੈਸਰੀ ਸੀਗਾ, ਉਸ ਨੂੰ 3 ਮਹੀਨੇ ਤਾਂ 8 ਮਹੀਨੇ ਦੀ ਸਜ਼ਾ ਸੁਣਾਈ ਹੈ ਤੇ ਇਸ ਤੋਂ ਇਲਾਵਾ ਹਿਊਮਨ ਮਿਊਟੀਲੇਸ਼ਨ ਯਾਨੀ ਕਿ ਦੇਹ ਨੂੰ ਉਸਨੇ ਕਹਿ ਲਓ ਵੀ ਟੋਟੇ ਕੀਤੇ ਜਾਂ ਉਸ ਦੇ ਅੰਗਾਂ ਨੂੰ ਉਸ ਦੇ ਨਾਲੋਂ ਜਿਹੜਾ ਉਹ ਵੱਖ ਕੀਤਾ। 21 ਸਾਲਾ ਲਾਰੈਂਸ ਮੈਡਰਿਡ ਉਸ ਦੇ ਉੱਤੇ ਦੋਸ਼ ਆ ਵੀ ਉਸਨੇ ਆਪਣੇ ਰੂਮਮੇਟ ਦੀ ਬੋਡੀ ਆ, ਡੈਡ ਬੋਡੀ ਆ, ਉਸ ਦੇ ਨਾਲ ਇਹ ਕਾਂਡ ਜਿਹੜਾ ਉਹ ਕੀਤਾ। 20 ਸਾਲਾ ਸਰਗੀਓ ਬੌਨਬੋਸਟਰ, ਇਹ ਅਕਤੂਬਰ 2021 ਦਾ ਮਾਮਲਾ ਦੱਸਿਆ ਜਾਂਦਾ ਹੈ। 12 ਅਕਤੂਬਰ ਨੂੰ ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਸਰਜੀਓ ਬੌਨਬੋਸਟਰ ਆ ਉਸ ਦੀ ਸਰੀਰ ਦੇ ਕੁਝ ਅੰਗ ਇੱਕ ਖਾਲੀ ਜਿਹੜੀ ਨਹਿਰ ਆ ਉਸ ਦੇ ਵਿੱਚੋਂ ਲੱਭੇ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਪਾਇਆ ਗਿਆ ਸੀਗਾ ਵੀ ਇਸ ਦਾ ਇਦਾਂ ਕਤਲ ਹੋਇਆ ਆ ਤੇ ਜਿਹੜਾ 21 ਸਾਲਾ ਲਾਰੈਂਸ ਮੈਡਰਿਡ ਵੀ ਇਸ ਦੇ ਵਿੱਚ ਸ਼ਾਮਲ ਆ। ਸੋ ਫਾਈਨਲੀ ਇਸ ਨੂੰ ਅੱਜ ਜਿਹੜੀ ਆ ਉਹ ਸਜ਼ਾ ਸੁਣਾਈ ਗਈ ਆ। ਪਿਛਲੇ ਦਿਨਾਂ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਲੈਵੀਜ਼ ਟੁੱਟੀਆਂ, ਜਿਹੜੇ ਬੰਨ ਆ ਉਹ ਟੁੱਟ ਗਏ ਤੇ ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਫਾਰਮਰਸ ਦਾ ਹੋਇਆ। ਤੇ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਜਿੱਥੇ ਇੱਕ ਕਿਸਾਨ ਆਪਣੇ 2 ਜਿਹੜੇ ਫੋਰਡ F-150 ਪਿਕਅਪ ਟਰੱਕ ਆ ਉਹਨਾਂ ਨੂੰ ਮਿੱਟੀ ਨਾਲ ਭਰ ਕੇ ਜਿੱਥੋਂ ਬੰਨ ਟੁੱਟਿਆ ਆ ਉੱਥੇ ਚਲਾ ਕੇ ਤੇ ਆਪ ਛਾਲ ਮਾਰ ਦਿੰਦਾ ਤੇ ਉਸ ਨੇ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਤੇ ਉੱਥੇ ਪਾਣੀ ਰੁਕਿਆ ਵੀ ਹੈਗਾ ਆ।
ਸੋ ਉਹ ਕਹਿੰਦਾ ਵੀ ਜੇ ਮੈਂ ਨਾ ਰੁਕਦਾ ਤਾਂ ਮੇਰਾ ਸਾਰੇ ਦਾ ਸਾਰਾ ਜਿਹੜਾ ਫਾਰਮ ਆ ਉਹ ਖਰਾਬ ਹੋ ਜਾਣਾ ਸੀ। ਸੋ ਉਹ ਪਾਣੀ ਨੂੰ ਰੋਕਣ ਦੇ ਵਿੱਚ ਕਾਫੀ ਕਾਮਯਾਬ ਹੋਇਆ ਹੈਗਾ। ਪਰ ਦੇਖੋ ਵੀ ਕਿੱਦਾਂ ਦੇ ਡਰਾਸਟਿਕ ਸਟੈਪ ਅਗਲੇ ਨੂੰ ਲੈਣੇ ਜਿਹੜੇ ਉਹ ਪਏ ਆ। ਹੋਰ ਨਹੀਂ ਤਾਂ ਤੁਸੀਂ ਵੇਖੋ ਵੀ 50-60 ਹਜ਼ਾਰ ਡਾਲਰ ਦੀਆਂ ਗੱਡੀਆਂ ਜਿਹੜੀਆਂ ਆ ਉਸਨੇ ਪਾਣੀ ਦੇ ਵਿੱਚ ਇਸੇ ਕਰਕੇ ਜਿਹੜੀਆਂ ਉਹ ਸੁੱਟ ਦਿੱਤੀਆਂ ਵੀ ਐਟਲੀਸਟ ਬੰਨ ਜਿਹੜਾ ਆ ਉਹ ਵੱਜਾ ਰਵੇ, ਪਾਣੀ ਬਹੁਤਾ ਜਿਹੜਾ ਉਹ ਨਾ ਜਾਵੇ। ਸੋ ਪਤਾ ਨਹੀਂ ਇਦਾਂ ਦੇ ਕਿੰਨੇ ਹੋਰ ਜਿਹੜੇ ਕਿਸਾਨ ਹੋਣਗੇ ਜਿਨ੍ਹਾਂ ਨੂੰ ਇਦਾਂ ਦੇ ਫੈਸਲੇ ਲੈਣੇ ਪਏ ਹੋ ਸਕਦੇ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਯੂਕਰੇਨ ਦੇ ਮਾਮਲੇ ਦੇ ਵਿੱਚ ਲੋਇਡ ਆਸਟਨ ਤੇ ਜਿਹੜੇ ਮਿਲੀ ਆ ਉਹਨਾਂ ਨੇ ਆਪਣੇ ਰਸ਼ੀਅਨ ਕਾਊਂਟਰ ਪਾਰਟਸ ਦੇ ਨਾਲ ਗੱਲਬਾਤ ਕੀਤੀ ਆ। ਤਣਾਅ ਦਾ ਮਾਹੌਲ ਇਸ ਕਰਕੇ ਵੱਧ ਚੁੱਕਾ ਆ। ਜਿਹੜਾ ਡਰੋਨ ਕੱਲ ਜਿਹੜਾ ਕ੍ਰੈਸ਼ ਹੋਇਆ ਆ ਰੂਸੀ ਜਿਹੜੇ ਫਾਈਟਰ ਜੈਟਸ ਆ ਉਹਨਾਂ ਦੇ ਨਾਲ ਭਿੜ ਕੇ। ਅੱਜ ਜਿਹੜੇ ਕੁਝ ਯੂਐਸ ਇੰਟੈਲੀਜੈਂਸ ਦੀਆਂ ਰਿਪੋਰਟਾਂ ਇਹ ਦੱਸ ਰਹੀਆਂ ਆ ਵੀ ਟੌਪ ਲੈਵਲ ਦੇ ਉੱਤੇ ਇਸ ਅਗਰੈਸ਼ਨ ਦੇ ਲਈ ਰੂਸ ਦੇ ਵਿੱਚੋਂ ਹਰੀ ਝੰਡੀ ਦਿੱਤੀ ਗਈ ਸੀਗੀ। ਆਲਦੋ ਪੁਤਿਨ ਹੋਣਾ ਦਾ ਨਾਮ ਤਾਂ ਨਹੀਂ ਆਉਂਦਾ, ਪਰ ਕਹਿੰਦੇ ਵੀ ਫਿਰ ਵੀ ਕਾਫੀ ਉੱਚ ਪੱਧਰ ਤੋਂ ਰੂਸ ਦੇ ਦੁਆਰਾ ਇਹ ਅਗਰੈਸ਼ਨ, ਡਰੋਨ ਦੇ ਉੱਤੇ ਤੇਲ ਸੁੱਟਣਾ ਤੇ ਬਾਅਦ ਦੇ ਵਿੱਚ ਉਸਨੂੰ ਹਾਦਸਾਗ੍ਰਸਤ ਕਰ ਦੇਣਾ, ਉਸ ਦੇ ਵਿੱਚ ਉਹਨਾਂ ਵੱਲੋਂ ਹਰੀ ਝੰਡੀ ਦਿੱਤੀ ਗਈ ਆ। ਸੋ ਇਹਨਾਂ ਨੇ ਆਪੋ ਆਪਣੇ ਬਰਾਬਰ ਦੇ ਪੀਅਰਸ ਆ ਰਸ਼ੀਅਨ ਮੁਲਕ ਦੇ, ਉਹਨਾਂ ਨਾਲ ਗੱਲਬਾਤ ਜਿਹੜੀ ਉਹ ਹੁਣ ਕੀਤੀ ਆ। ਜਿਹੜੇ ਆਸਟਨ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਆ ਵੀ ਯੂਨਾਈਟਿਡ ਸਟੇਟਸ ਆਪਣੇ ਇੰਟਰਨੈਸ਼ਨਲ ਲਾ ਦੇ ਅਕੋਰਡਿੰਗਲੀ ਜਿੱਥੇ ਵੀ ਉਹਨਾਂ ਨੂੰ ਫਲਾਈ ਕਰਨ ਦੀ ਇਜਾਜ਼ਤ ਆ, ਆਪਰੇਸ਼ਨਸ ਰਨ ਕਰਨ ਦੀ ਇਜਾਜ਼ਤ ਆ, ਉਹ ਉਸੇ ਤਰੀਕੇ ਦੇ ਨਾਲ ਕਰਦੇ ਰਹਿਣਗੇ। ਯੂਐਸ ਦੇ ਜਿਹੜੇ ਜਨਰਲ ਮਾਰਕ ਮਿਲੀ ਵੀ ਉਹਨਾਂ ਦੇ ਨਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਉਹ ਸ਼ਾਮਲ ਸੀਗੇ। ਹੁਣ ਕਹਿੰਦੇ ਆ ਵੀ ਸਾਨੂੰ ਇਹ ਤਾਂ ਪਤਾ ਆ ਵੀ ਇਹ ਜਿਹੜਾ ਇੰਟਰਸੈਪਟ ਕੀਤਾ ਹੈ ਵੀ ਜਾਣਬੁੱਝ ਕੇ ਇੰਟੈਂਸ਼ਨਲ ਸੀਗਾ, ਵੀ ਅਗਰੈਸਿਵ ਬਿਹੇਵੀਅਰ ਇਹ ਵੀ ਜਿਹੜਾ ਇੰਟੈਂਸ਼ਨਲ ਸੀਗਾ। ਸੋ ਪਰ ਨਾਲ ਹੀ ਕਹਿੰਦੇ ਵੀ ਅਸੀਂ ਕਹਿੰਦੇ ਆ ਵੀ ਵੈਰੀ ਅਨਸੇਫ ਤੇ ਵੈਰੀ ਅਨਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹਨਾਂ ਨੇ ਕੀਤਾ ਆ ਤੇ ਕਹਿੰਦੇ ਵੀ ਇਸ ਦੇ ਨਤੀਜੇ ਰਿਪਲ ਇਫੈਕਟਸ ਪੂਰੀ ਦੁਨੀਆ ਭਰ ਦੇ ਵਿੱਚ ਬਾਅਦ ਚ ਦੇਖੇ ਜਾ ਸਕਦੇ ਆ। ਸੋ ਇਹ ਕਾਫੀ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਤਣਾਅਪੂਰਨ ਮਾਹੌਲ ਬਣਿਆ ਆ ਅਮਰੀਕਾ ਦੇ ਡਰੋਨ ਨੂੰ ਇਸ ਤਰੀਕੇ ਦੇ ਨਾਲ ਸਿੱਟ ਦੇਣਾ। ਤੇ ਹੁਣ ਦੇਖੋ ਬਾਈਡਨ ਪ੍ਰਸ਼ਾਸਨ ਅੱਗੇ ਕੀ ਕਦਮ ਚੁੱਕਦਾ ਹੈ। 10 ਸਾਲਾਂ ਦੇ ਵਿੱਚ ਅੱਜ ਦਾ ਦਿਨ ਜਿਹੜਾ ਆ ਉਹ ਬਹੁਤ ਹੀ ਮਾੜਾ ਰਿਹਾ। PG&E ਜਿਹੜੀ ਕੰਪਨੀ ਆ ਉਹਦੇ ਲਈ ਕਹਿੰਦੇ ਪਈ ਲਗਭਗ 99,000 ਕਸਟਮਰਸ ਬਿਨਾਂ ਬਿਜਲੀ ਤੋਂ ਸੈਨ ਫਰਾਂਸਿਸਕੋ ਬੇ ਏਰੀਆ ਦੇ ਵਿੱਚ ਰਹੇ ਆ। ਕੋਪਰਟੀਨੋ 'ਚ ਕੱਲ ਦੀ ਜਿਹੜੀ ਬਿਜਲੀ ਗਈ ਹੋਈ ਆ, ਪੂਰੇ 2 ਦਿਨ ਹੋ ਚੱਲੇ ਆ ਤੇ ਹਜੇ ਤੱਕ ਵੀ ਕੰਟਰੋਲ ਨਹੀਂ ਹੋ ਰਿਹਾ। ਕਾਰਨ ਕੀ ਆ ਵੀ ਬਹੁਤ ਸਾਰੇ ਜਿਹੜੇ ਪੋਲ ਆ, ਖੰਭੇ ਹੈਗੇ ਆ ਬਿਜਲੀ ਦੇ, ਉਹ ਡਿੱਗ ਪਏ, ਟਰੀ ਡਿੱਗ ਪਏ। ਸੋ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ। ਇੱਕ ਟਾਈਮ ਦੇ ਉੱਤੇ 1,40,000 ਲੋਕ ਬੇ ਏਰੀਏ ਦੇ ਵਿੱਚ ਬਿਨਾਂ ਬਿਜਲੀ ਤੋਂ ਸੀਗੇ। 24 ਆਵਰ ਲਗਾਤਾਰ PG&E ਵਰਕਆਊਟ ਕਰ ਰਹੀ ਹੈਗੀ ਆ ਤੇ ਹਜੇ ਵੀ ਕਹਿੰਦੇ 2/3 ਜਿਹੜੇ ਕਸਟਮਰਸ ਆ ਬਿਨਾਂ ਬਿਜਲੀ ਤੋਂ ਹੈਗੇ ਆ। ਜੀ ਬਿਲਕੁਲ, ਅਜੇ ਵੀ 1.5 ਲੱਖ ਘੱਟੋ ਘੱਟ ਕਸਟਮਰ ਦੱਸੇ ਜਿਹੜੇ ਉਹ ਜਾ ਰਹੇ ਆ ਜਿਹੜੇ ਬਗੈਰ ਬਿਜਲੀ ਤੋਂ ਆ। ਇਹ ਬਿਜਲੀ ਬੰਦ ਹੋਣ ਦੇ ਕਰਕੇ ਨਿਆਣਿਆਂ ਦੇ ਸਕੂਲ ਵੀ ਜਿਹੜੇ ਉਹ ਬੰਦ ਕਰਨੇ ਪਏ। ਹੁਣ ਮਾਪਿਆਂ ਦੇ ਲਈ ਤੇ ਬੜੀ ਜਿਹੜੀ ਬਿਪਤਾ ਪੈ ਜਾਂਦੀ ਹੈ, ਨਿਆਣਿਆਂ ਨੂੰ ਛੁੱਟੀ ਹੋਵੇ ਉਹਨਾਂ ਨੂੰ ਕਿਹੜਾ ਨਾਲ ਕੰਮ ਤੋਂ ਜਿਹੜੀ ਉਹ ਛੁੱਟੀ ਜਿਹੜੀ ਉਹ ਮਿਲ ਜਾਣੀ ਹੁੰਦੀ ਆ। ਸੋ ਇਹ ਬੜੀ ਫਿਕਰਮੰਦੀ ਵਾਲਾ ਜਿਹੜਾ ਉਹ ਗੱਲ ਬਣੀ ਆ। ਸੋ PG&E ਦਾ ਪਿਛਲੇ ਕਈ ਸਾਲਾਂ ਦਾ ਜਿਹੜਾ ਰੈਕਡ ਆ ਕੋਈ ਬਹੁਤਾ ਚੰਗਾ ਜਿਹੜਾ ਉਹ ਨਹੀਂ ਚੱਲ ਰਿਹਾ। ਹਾਂ, ਇਹਦੇ ਵਿੱਚ ਕੁਦਰਤੀ ਆਫਤਾਂ ਦੇ ਮੋਹਰੇ ਤੇ ਚਲੋ ਜ਼ੋਰ ਜਿਹੜਾ ਉਹ ਨਹੀਂ ਜਿਹੜਾ ਉਹ ਲੱਗਦਾ ਹੁੰਦਾ। ਕਹਿੰਦੇ 1995 ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਇਦਾਂ ਹੋਇਆ 3,67,000 ਕਸਟਮਰ ਇੱਕ ਟਾਈਮ ਦੇ ਉੱਤੇ ਬੇ ਏਰੀਏ ਦੇ ਵਿੱਚ ਉਹ ਬਗੈਰ ਬਿਜਲੀ ਤੋਂ ਸੀਗੇ। ਸੋ ਹੁਣ ਇਹ ਘਟ ਕੇ 1,60,000 ਦੇ ਉੱਤੇ ਜਿਹੜਾ ਉਹ ਆਇਆ ਆ, ਪਰ ਫਿਰ ਵੀ ਅਜੇ ਬਹੁਤ ਸਾਰੇ ਲੋਕ ਉਹਨਾਂ ਨੂੰ ਬਿਜਲੀ ਤੋਂ ਬਗੈਰ ਰਹਿਣਾ ਪੈ ਸਕਦਾ ਆ। ਇੱਕ ਪਾਸੇ ਬਾਈਡਨ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਪੂਰਾ ਜ਼ੋਰ ਲਾਇਆ ਹੈ ਵੀ ਟਿਕਟੌਕ ਦੇ ਉੱਤੇ ਜਿਹੜਾ ਬੈਨ ਆ USA ਦੇ ਵਿੱਚ ਲੱਗ ਜਾਵੇ, ਜਾਂ ਟਿਕਟੌਕ ਕੰਪਨੀ ਆਪਣੇ ਆਪ ਨੂੰ ਵੇਚ ਦੇਵੇ ਤਾਂ USA ਦੀ ਕੋਈ ਕੰਪਨੀ ਉਸ ਨੂੰ ਹਾਇਰ ਲੈ ਲਵੇ। ਤੇ ਅੱਜ ਕੈਲੀਫੋਰਨੀਆ ਸਕੂਲ ਬੋਰਡ ਦੇ ਇੱਕ ਸੈਨ ਮਟਿਓ ਬੋਰਡ ਜਿਹੜਾ ਆ ਕਾਉਂਟੀ ਬੋਰਡ ਆਫ ਐਜੂਕੇਸ਼ਨ ਆ ਤੇ ਸੈਨ ਮਟਿਓ ਕਾਉਂਟੀ ਸੁਪਰਡੈਂਟ ਆਫ ਸਕੂਲ ਨੈਂਸੀ ਮੈਗੀ, ਉਹਨਾਂ ਨੇ ਜਿਹੜੇ ਬਿਗੇਸਟ ਨੇਮ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਆ, ਜਿਹਦੇ ਵਿੱਚ YouTube ਆ, Google ਆ, Snap ਆ, TikTok ਆ, ਇਹਨਾਂ ਦੇ ਉੱਤੇ ਲਾ ਸੂਟ ਫਾਈਲ ਕਰ ਦਿੱਤਾ ਹੈ। ਕਹਿੰਦੇ ਵੀ ਜਿਹੜੇ ਬੱਚੇ ਆ, ਸਕੂਲ ਦੇ ਬੱਚੇ ਆ, ਉਹਨਾਂ ਦੇ ਉੱਤੇ ਮੈਂਟਲ ਹੈਲਥ ਕ੍ਰਾਈਸਿਸ ਹੁੰਦਾ। ਇਹਨਾਂ ਸਾਰੇ ਸੋਸ਼ਲ ਮੀਡੀਆਜ਼ ਨੂੰ
ਵਰਤਣ ਤੋਂ ਬਾਅਦ। ਸੋ ਇਹ ਲਾਸੂਟ ਇੱਕ ਹੁਣ ਫਾਈਲ ਕਰ ਦਿੱਤਾ ਗਿਆ ਸਕੂਲ ਬੋਰਡ ਵੱਲੋਂ। ਜੀ ਜੀ ਬਿਲਕੁਲ। ਹਰਜੋਤ ਸਿੰਘ ਜੀ, ਸਮਾਂ ਵੀ ਆਪਣਾ ਜਿਹੜਾ ਉਹ ਸਮਾਪਤੀ ਵੱਲ ਆ, ਤੇ ਅੱਜ ਜਿਹੜਾ ਮਾਰਕੀਟ ਦਾ ਹਾਲ ਜੇ ਆਪਾਂ ਦੱਸ ਜਾਈਏ, ਕ੍ਰੈਡਿਟ ਸੂਸੀ ਜਿਹੜਾ ਬੈਂਕ ਆ ਉਸ ਦੇ ਬਾਬਤ ਜਿਹੜੇ ਸਵਿਸ ਸੈਂਟਰਲ ਬੈਂਕ ਆ ਉਹਨਾਂ ਨੇ ਇਹ ਕਿਹਾ ਆ ਵੀ ਬੈਂਕ ਦੇ ਹਾਲਾਤ ਠੀਕ ਨੇ, ਪਰ ਜੇ ਲੋੜ ਪਈ ਤਾਂ ਅਸੀਂ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਕਰਨ ਨੂੰ ਵੀ ਤਿਆਰ ਹੋਵਾਂਗੇ। ਪਤਾ ਨਹੀਂ ਇਸ ਦੇ ਨਾਲ ਲੋਕਾਂ 'ਚ ਕੋਈ ਭਰੋਸਾ ਜਿਹੜਾ ਉਹ ਵਧੇਗਾ ਜਾਂ ਨਹੀਂ, ਪਰ ਓਵਰਆਲ ਅੱਜ ਮਾਰਕੀਟ ਬੈਂਕਿੰਗ ਦਾ ਖੇਤਰ ਇਸ ਟਾਈਮ ਪੂਰੀ ਤਰ੍ਹਾਂ ਜਿਹੜਾ ਉਹ ਡਗਮਗਾਇਆ ਹੋਇਆ ਆ। ਕਿਸੇ ਨੂੰ ਵੀ ਕੋਈ ਸਮਝ ਨਹੀਂ ਆ ਰਹੀ ਵੀ ਕੀ ਜਿਹੜਾ ਉਹ ਹੋਊਗਾ। ਕ੍ਰੈਡਿਟ ਸੂਸੀ ਦੀ ਜਿਹੜੀ ਲਿਕੁਇਡਿਟੀ ਪ੍ਰੋਮਿਸ ਆ ਉਹ ਤਾਂ ਚਲੋ ਉੱਥੋਂ ਦੇ ਸੈਂਟਰਲ ਬੈਂਕ ਜਿਹੜਾ ਉਹ ਪੂਰਾ ਜਿਹੜਾ ਉਹ ਕਰ ਲਵੇ, ਪਰ ਵਾਲ ਸਟਰੀਟ ਅਜੇ ਇਹ ਮੰਨ ਨਹੀਂ ਰਿਹਾ ਵੀ ਪੂਰੀ ਤਰ੍ਹਾਂ ਖਤਰਾ ਜਿਹੜਾ ਇੱਕ ਹਿਸਾਬ ਦੇ ਨਾਲ ਟਲਿਆ ਹੋਵੇ। ਕ੍ਰਾਈਸਿਸ ਜਿਹੜਾ ਬੈਂਕ ਦਾ ਆ, ਇਹ ਨਾਨ ਬੈਂਕ ਇੰਸਟੀਟਿਊਸ਼ਨਸ ਨੇ ਜਿਹੜਾ ਕਹਿੰਦੇ ਵੀ ਸਭ ਤੋਂ ਪਹਿਲਾਂ ਚੱਲਣਾ ਸ਼ੁਰੂ ਕੀਤਾ। ਇੱਕ ਫਿਚ ਰੇਟਿੰਗਸ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਦਿੱਤੀ ਹੈਗੀ ਆ। ਸੋ ਹੁਣ ਅੱਗੇ ਹੋਰ ਬੈਂਕਾਂ ਦੇ ਉੱਤੇ ਇਸ ਦਾ ਕੀ ਅਸਰ ਹੋਊਗਾ, ਕਿਉਂਕਿ ਬਹੁਤ ਸਾਰੇ ਬੈਂਕਾਂ ਦੀ ਜਿਹੜੀ ਇਨਵੈਸਟਮੈਂਟ ਕਈ ਥਾਵਾਂ ਦੇ ਉੱਤੇ ਡੁੱਬੀ ਆ, ਉਹ ਥੱਲੇ ਨੂੰ ਜਿਹੜੀ ਉਹ ਗਈ ਹੈਗੀ ਆ। ਸੋ ਪਰ ਉਧਰ ਬੈਂਕ ਆਫ ਅਮਰੀਕਾ ਉਹ ਖੁਸ਼ ਆ, ਬਿਕੋਜ਼ ਕਹਿੰਦੇ ਇਟਸ ਰੇਨਿੰਗ ਮਨੀ। $15 ਬਿਲੀਅਨ ਤੋਂ ਵੱਧ ਦਾ ਇਨਫਲੋ ਉਹਨਾਂ ਦੇ ਕੋਲ ਆਇਆ ਆ ਜਿਹੜੀ ਸਿਲੀਕਨ ਵੈਲੀ ਬੈਂਕ ਦੇ ਫੇਲ ਜਿਹੜੇ ਹੋਣ ਤੋਂ ਬਾਅਦ ਦੇ ਵਿੱਚ। ਸੋ ਕਈ ਬੈਂਕਾਂ ਦੀ ਇਸ ਬੈਂਕ ਦੇ ਫੇਲ ਹੋਣ ਤੋਂ ਬਾਅਦ 'ਚ ਚਾਂਦੀ ਵੀ ਜਿਹੜੀ ਉਹ ਹੋਈ ਆ। ਸੋ ਓਵਰਆਲ ਜੇ ਸਟਾਕਸ ਦੀ ਅੱਜ ਗੱਲ ਕਰਦੇ ਜਾਈਏ, ਡਾਓ ਜੋਨਸ ਇੱਕ ਟਾਈਮ ਦੇ ਉੱਤੇ ਤਕਰੀਬਨ 700 ਪੁਆਇੰਟ ਥੱਲੇ ਚਲਾ ਗਿਆ ਸੀ, ਪਰ ਥੋੜੀ ਜਿਹੀ ਉਸਨੇ ਰਿਕਵਰੀ ਕੀਤੀ ਆ, ਰਿਹਾ ਮਾੜਾ ਹੀ ਆ। ਕੁੱਲ 280 ਪੁਆਇੰਟ ਘਟ ਕੇ 31,875 ਤੇ ਬੰਦ ਹੋਇਆ। S&P 27 ਪੁਆਇੰਟ ਘਟ ਕੇ 3892, ਨੈਸਡੈਕ 6 ਪੁਆਇੰਟ ਵੱਧ ਕੇ 11,434 ਤੇ ਬੰਦ ਹੋਇਆ। ਸੋਨੇ ਦਾ ਭਾਅ $1924 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ ਲਗਾਤਾਰ ਹਰਜੋਤ ਸਿੰਘ ਜੀ ਘਟ ਰਹੀ ਆ, $68 ਦੇ ਉੱਤੇ ਇਸ ਟਾਈਮ ਉਹ ਪਹੁੰਚ ਚੁੱਕੀ ਆ। 10 ਈਅਰ ਯੀਲਡ 3.5% ਦੇ ਉੱਤੇ। ਕ੍ਰਿਪਟੋ ਕਰੰਸੀ ਬਿਟਕੋਇਨ 24,262 ਤੇ ਇਥੀਰੀਅਮ $1646 ਦੇ ਬਰਾਬਰ ਚੱਲ ਰਿਹਾ ਆ। ਫਸਟ ਰਿਪਬਲਿਕਨ ਬੈਂਕ ਜੋ ਸੈਨ ਫਰਾਂਸਿਸਕੋ ਬੇਸਡ ਬੈਂਕ ਆ, ਇਹਦੀ ਜਿਹੜੀ ਰੇਟਿੰਗ ਆ ਅੱਜ S&P ਗਲੋਬਲ ਰੇਟਿੰਗ ਤੇ ਫਿਚ ਰੇਟਿੰਗਸ ਵੱਲੋਂ ਯੰਗ ਡਿਕਲੇਅਰ ਕਰ ਦਿੱਤੀ ਗਈ ਆ। ਇਹ ਤੋਂ ਬਾਅਦ ਲੱਗਦਾ ਆ ਵੀ ਕਹਿੰਦੇ ਫਸਟ ਰਿਪਬਲਿਕਨ ਬੈਂਕ ਕਹਿੰਦੇ ਹੁਣ ਸਾਡੇ ਕੋਲ ਕੋਈ ਆਪਸ਼ਨ ਨਹੀਂ ਐਕਸੈਪਟ ਇਸ ਨੂੰ ਸੈੱਲ ਕਰ ਦਿੱਤਾ ਜਾਵੇ ਕਿਸੇ ਹੋਰ ਬੈਂਕ ਦੇ ਕੋਲ। ਤੇ ਦੂਸਰੇ ਪਾਸੇ ਜਿਹੜੀ ਸਿਲੀਕਨ ਵੈਲੀ ਬੈਂਕ ਦੇ ਕ੍ਰੈਸ਼ ਹੋਣ ਦੇ ਨਾਲ, ਕਲੈਪਸ ਹੋਣ ਦੇ ਨਾਲ ਕਹਿੰਦੇ ਵੀ ਜਿਹੜੀ ਹਾਊਸਿੰਗ ਮਾਰਕੀਟ ਆ ਬੇ ਏਰੀਏ ਦੇ ਵਿੱਚ, ਇਹ ਇੱਕ ਤਰ੍ਹਾਂ ਦੇ ਨਾਲ ਨੇਲ ਇਨ ਦਾ ਕੋਫਿਨ ਸਾਬਤ ਹੋਈ ਆ। ਕਹਿੰਦੇ ਤਬੂਤ ਦੇ ਵਿੱਚ ਕਿੱਲ ਦੇ ਵਾਂਗ ਸਾਬਤ ਹੋਈ ਆ, ਕਿਉਂਕਿ ਜਨਵਰੀ ਦੇ ਵਿੱਚ ਰੀਅਲ ਸਟੇਟ ਮਾਰਕੀਟ ਕਾਫੀ ਹੌਟ ਹੋ ਗਈ ਸੀ। ਉਸ ਤੋਂ ਬਾਅਦ ਕਹਿੰਦੇ ਕਾਫੀ ਸ਼ੋ ਅਪਸ ਹੁੰਦੇ ਸੀ। ਇੱਕ ਰੀਅਲਟਰ ਦੇ ਮੁਤਾਬਕ ਜੋ ਬਲੂਮਬਰਗ ਨਿਊਜ਼ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਵੀ ਕਹਿੰਦੇ ਭਈ ਓਵਰ ਬਿਡਿੰਗ ਹੋਣ ਲੱਗ ਪਈ ਸੀ। ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਓਪਨ ਹਾਊਸ ਦੇਖਣ ਆਉਂਦੇ ਸੀ। ਪਿਛਲੇ ਸੈਚਰਡੇ ਉਹ ਕਹਿੰਦੀ ਵੀ ਮੈਂ 6 ਘੰਟੇ ਘਰ ਓਪਨ ਹਾਊਸ ਰੱਖਿਆ, ਇੱਕ ਵੀ ਬੰਦਾ ਜਿਹੜਾ ਆ ਘਰ ਦੇਖਣ ਨਹੀਂ ਆਇਆ। ਸੋ ਇਹਦਾ ਅਸਰ ਇਹ ਇਕੱਲਾ ਬੈਂਕ ਨਹੀਂ, ਨਾਲ ਦੀ ਨਾਲ ਜਿਹੜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟੈਕ ਇੰਡਸਟਰੀ ਦੇ ਵਿੱਚ ਲੇ ਆਫ ਹੋਈ ਆ, ਉਹਦਾ ਜਿਹੜਾ ਅਸਰ ਆ ਬੇ ਏਰੀਏ ਦੀ ਰੀਅਲ ਸਟੇਟ ਮਾਰਕੀਟ ਤੇ ਕਾਫੀ ਪੈਣ ਜਾ ਰਿਹਾ ਹੈ। ਤੇ ਇਸੇ ਤਰ੍ਹਾਂ ਜੀ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ $82.72 ਰਹੇ ਆ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕੁਲਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।